ਤੱਕ 27,87,000 ਦੇ ਕਰੀਬ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਹੋ ਗਈ ਆ। 1,95,000 ਦੇ ਕਰੀਬ ਮੌਤਾਂ ਹੋ ਚੁੱਕੀਆਂ, 7,71,000 ਦੇ ਕਰੀਬ ਰਿਕਵਰ ਹੋ ਚੁੱਕੇ ਆ। USA ਦੇ ਵਿੱਚ ਹੁਣ ਤੱਕ 51,000 ਦੇ ਕਰੀਬ ਮੌਤਾਂ ਜਿਹੜੀਆਂ ਹੋ ਚੁੱਕੀਆਂ ਹੈਗੀਆਂ। ਬਹੁਤ ਵੱਡੀ ਗਿਣਤੀ ਆ। 8,94,475 ਪੀੜਤ ਲੋਕ ਆ। 90,000 ਦੇ ਕਰੀਬ ਰਿਕਵਰ ਹੋਏ ਹੈਗੇ ਆ। ਸੋ ਪਿਛਲੇ 24 ਘੰਟਿਆਂ 'ਚ ਵੀ ਜਿਹੜੀਆਂ ਮੌਤਾਂ ਆ ਕਾਫੀ USA 'ਚ ਹੋਈਆਂ ਹੈਗੀਆਂ। ਜੀ ਬਿਲਕੁਲ, ਹਾਲਾਤ ਜਿਹੜੇ ਆ ਬਹੁਤੇ ਜਿਹੜੇ ਉਹ ਚੰਗੇ ਜਿਹੜੇ ਕਹਿ ਸਕਦੇ ਹਾਂ ਵੀ ਨਹੀਂ ਹੈਗੇ। ਉੱਧਰ ਜਾਰਜੀਆ ਜਿਸ ਦੇ ਵਿੱਚ ਅੱਜ ਹਰਜੋਤ ਸਿੰਘ ਜੀ ਓਪਨ ਹੋਣਾ ਸ਼ੁਰੂ ਹੋਇਆ ਆ, ਉੱਥੇ ਵੀ ਜਿਹੜੀ ਮਰਨ ਵਾਲਿਆਂ ਦੀ ਸੰਖਿਆ ਆ ਉਹ 900 ਦੇ ਕਰੀਬ ਜਿਹੜੀ ਪਹੁੰਚ ਚੁੱਕੀ ਆ। 22,000 ਤੋਂ ਵੱਧ ਜਿਹੜੇ ਉੱਥੇ ਕੇਸ ਹੈਗੇ ਨੇ। ਸੋ ਇਹ ਜਿਹੜੀ ਸਿਚੁਏਸ਼ਨ ਹਾਲ ਦੀ ਘੜੀ ਜਿਹੜੀ ਉਹ ਬਣੀ ਪਈ ਹੋਈ ਆ। ਸੋ ਇਹ ਦੇਖਣ ਵਾਲੀ ਗੱਲ ਆ ਵੀ ਇਹ ਸਾਰਾ ਕੁਛ ਕਿਸ ਤਰੀਕੇ ਦੇ ਨਾਲ ਨਜਿੱਠਿਆ ਜਿਹੜਾ ਉਹ ਜਾ ਸਕੇਗਾ। ਉੱਧਰ ਕੱਲ੍ਹ ਰਾਸ਼ਟਰਪਤੀ ਟਰੰਪ ਨੇ ਡਿਸਇਨਫੈਕਟੈਂਟ ਆਪਣੇ ਅੰਦਰ ਪਾਉਣ ਦੇ ਲਈ ਜਿਹੜਾ ਕਰੋਨਾ ਵਾਇਰਸ ਨੂੰ ਮਾਰਨ ਦੀ ਉਹ ਜਿਹੜੀ ਸਿਫਾਰਿਸ਼ ਕੀਤੀ, ਤਾਂ ਉਸ ਤੋਂ ਲੈ ਕੇ ਸਾਰੇ ਹੀ ਡਾਕਟਰ ਜਿਹੜੇ ਆ ਉਹ ਵੀ ਬਹੁਤ ਝੱਕੇ ਰਹਿ ਗਏ। ਅਤੇ ਕਾਫੀ ਉਹਨਾਂ ਦਾ ਜਿਹੜਾ ਇਸ ਚੀਜ਼ ਨੂੰ ਲੈ ਕੇ ਕ੍ਰਿਟਿਸਿਜ਼ਮ ਵਿਰੋਧ ਜਿਹੜਾ ਹੋ ਰਿਹਾ ਵੀ ਇੱਦਾਂ ਭਾਈ ਕੋਈ ਜਿਹੜਾ ਉਹ ਨਾ ਕਰੇ। ਉਹ FDA ਦੇ ਲੋਕਾਂ ਨੇ ਵੀ ਜਿਹੜਾ ਉਹ ਅੱਗੇ ਆ ਗਿਆ। ਸੋ ਇਹ ਹੁਣ ਜਿਹੜੀਆਂ ਚੀਜ਼ਾਂ ਆ ਉਹ ਸਾਹਮਣੇ ਆਈਆਂ। ਉੱਧਰ FDA ਨੇ ਜਿਹੜਾ ਹਰਜੋਤ ਸਿੰਘ ਜੀ ਜਿਹੜੀ ਐਂਟੀ ਮਲੇਰੀਅਲ ਡਰੱਗ ਜਿਹੜੀ ਹੈ, ਜਿਹੜੀ ਰਾਸ਼ਟਰਪਤੀ ਟਰੰਪ ਦੇ ਦੁਆਰਾ ਕਾਫੀ ਜ਼ਿਆਦਾ ਉਸ ਨੂੰ ਅੱਗੇ ਜਿਹੜਾ ਪੇਸ਼ ਕੀਤਾ ਜਾ ਰਿਹਾ ਸੀਗਾ, ਉਸ ਦੇ ਉੱਤੇ ਵਾਰਨਿੰਗ ਜਿਹੜੀ ਉਹ ਇਸ਼ੂ ਕੀਤੀ ਆ ਵੀ ਇਹ ਕਈ ਹੈਲਥ ਰਿਸਕ ਜਿਹੜੇ ਆ, ਸੀਰੀਅਸ ਸਾਈਡ ਇਫੈਕਟਸ ਜਿਹੜੇ ਉਹ ਦੇ ਸਕਦੀ ਆ, ਅਤੇ ਕਹਿੰਦੇ ਮੌਤ ਤੱਕ ਵੀ ਜਿਹੜੀ ਹੋ ਸਕਦੀ ਆ ਜੇ ਉੱਦਾਂ ਹੀ ਬਗੈਰ ਪ੍ਰਸਕ੍ਰਿਪਸ਼ਨ ਤੋਂ ਤੁਸੀਂ ਹਾਈਡਰੋਆਕਸੀ ਕਲੋਰੋਕੁਈਨ ਜਿਹੜੀ ਆ ਉਹ ਖਾ ਲੈਂਦੇ ਆ। ਸੋ FDA ਨੇ ਰਾਸ਼ਟਰਪਤੀ ਟਰੰਪ ਦੀ ਲਾਈਨ ਤੋਂ ਉਲਟ ਜਾ ਕੇ ਥੋੜ੍ਹਾ ਜਿਹਾ ਇਹ ਹੁਣ ਵਾਰਨਿੰਗ ਜਿਹੜੀ ਉਹ ਇਸ਼ੂ ਕੀਤੀ ਆ। ਉੱਧਰ ਮਿਸ਼ੀਗਨ ਦੀ ਜਿਹੜੀ ਗਵਰਨਰ ਵਿਟਮਰ ਜਿਹੜੀ ਆ, ਉਹਨਾਂ ਨੇ ਸਟੇ ਐਟ ਆਰਡਰ ਜਿਹੜੇ ਆ ਉਹਨਾਂ ਨੂੰ ਐਕਸਟੈਂਡ ਕੀਤਾ, ਅਤੇ ਪਰ ਨਾਲ ਦੇ ਨਾਲ ਕੁਛ ਜਿਹੜੀਆਂ ਰਿਸਟ੍ਰਿਕਸ਼ਨਸ ਆ ਉਹਨਾਂ ਨੂੰ ਉਸ ਦੇ ਵਿੱਚ ਥੋੜ੍ਹਾ ਜਿਹਾ ਉਹਨਾਂ ਨੇ ਜਿਹੜੀ ਕਮੀ ਆ ਉਹ ਲਿਆਂਦੀ ਹੈਗੀ ਆ। ਜੀ, ਨਿਊ ਮੈਕਸੀਕੋ ਦੇ ਗਵਰਨਰ ਜਿਹੜੀ ਮਿਸ਼ੈਲ ਲੂਹਾਨ ਗ੍ਰਿਸ਼ਮ ਆ, ਉਹਨਾਂ ਨੇ ਜਿਹੜਾ ਸਟੇ ਐਟ ਹੋਮ ਆਰਡਰ ਆ ਉਹ ਮਈ 15 ਤੱਕ ਜਿਹੜਾ ਆ ਐਕਸਟੈਂਡ ਕਰ ਦਿੱਤਾ। ਕਹਿੰਦੇ ਵੀ ਹਜੇ ਕੰਡੀਸ਼ਨ ਜਿਹੜੀ ਆ ਉੱਥੇ ਗੁੱਡ ਨਹੀਂ ਹੈਗੀ। ਪ੍ਰੋਗਰੈਸ ਜ਼ਰੂਰ ਹੋ ਰਹੀ ਆ, ਪਰ ਕਹਿੰਦੇ ਵੀ ਘਰਾਂ ਦੇ ਵਿੱਚ ਹੋਰ ਰਹਿਣਾ ਪਊਗਾ। ਸੋ ਨਿਊ ਮੈਕਸੀਕੋ ਨੇ ਆਲਰੇਡੀ ਜਿਹੜਾ ਆ ਐਕਸਟੈਂਸ਼ਨ ਕਰਤੀ। ਜਾਰਜੀਆ ਨੇ ਓਪਨ ਕੀਤਾ, ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਆ। ਕੈਲੀਫੋਰਨੀਆ ਜਿਹੜਾ ਆ, ਕੈਲੀਫੋਰਨੀਆ 'ਚ ਵੀ ਜਿਹੜੀ ਉਹ ਰੀਓਪਨਿੰਗ ਹੋਣੀ ਆ, ਕਹਿੰਦੇ ਵੀ ਉਹ ਇੱਕ ਤਰ੍ਹਾਂ ਨਾਲ ਹੁਣ ਸਲੋ ਹੋਊਗੀ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਵੀ ਜਿਹੜਾ ਹਜੇ ਤੱਕ ਇੰਨਾ ਜ਼ਿਆਦਾ ਸੁਧਾਰ ਨਹੀਂ ਆ ਰਿਹਾ ਕੇਸਾਂ ਦੇ ਵਿੱਚ। ਮੌਤਾਂ ਦੀ ਗਿਣਤੀ ਵੀ ਵੱਧ ਰਹੀ ਆ, ਕੇਸ ਵੀ ਵੱਧ ਰਹੇ ਆ। ਉਹ ਗੱਲ ਜੁਦੀ ਆ ਵੀ ਜਿਹੜੀ ਗਿਣਤੀ ਆ ਉਹ ਥੋੜ੍ਹੇ ਨੰਬਰਾਂ 'ਚ ਜਿਹੜੀ ਵੱਧ ਰਹੀ ਹੈਗੀ ਆ। ਹਜੇ ਵੀ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਗੈਬਨ ਨਿਊਸਮ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਪੀਕ ਟਾਈਮ ਹੈਗਾ ਆ ਉਹ ਹਜੇ ਨਹੀਂ ਪਹੁੰਚਿਆ ਹੈਗਾ ਆ। ਆਪਾਂ ਕਹਿ ਨਹੀਂ ਸਕਦੇ ਵੀ ਜਿਹੜੀ ਕਰੋਨਾ ਵਾਇਰਸ ਦੀ ਆਊਟਬ੍ਰੇਕ ਕੈਲੀਫੋਰਨੀਆ ਦੇ ਵਿੱਚ ਜਿਹੜੀ ਆ ਉਹ ਪੀਕ 'ਤੇ ਪਹੁੰਚੀ ਆ। ਸੋ ਲੱਗਦਾ ਆ ਵੀ ਮੈਨੂੰ ਲੱਗਦਾ ਵੀ ਕੈਲੀਫੋਰਨੀਆ ਵੀ ਜਿਹੜਾ ਜਿਸ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਆ, ਕੈਲੀਫੋਰਨੀਆ ਦੇ ਗਵਰਨਰ ਜਿਹੜੇ ਆ ਉਹ ਇਸ ਲੋਕਡਾਊਨ ਨੂੰ, ਸਟੇ ਐਟ ਹੋਮ ਨੂੰ ਹੋਰ ਵਧਾ ਸਕਦੇ ਹੈਗੇ ਆ। ਜੀ ਜੀ ਬਿਲਕੁਲ। ਸੋ ਇਹ ਹੁਣ ਜਿਹੜਾ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ। ਉੱਧਰ ਇਕਵਾਡੋਰ ਦੇ ਵਿੱਚ ਹਰਜੋਤ ਸਿੰਘ ਜੀ ਜਿਹੜੀ ਇਨਫੈਕਸ਼ਨਸ ਆ ਉਹ ਬਹੁਤ ਜ਼ਿਆਦਾ ਵਧੀਆਂ ਆ। ਇਹ ਲੈਟਿਨ ਅਮੈਰੀਕਨ ਮੁਲਕਾਂ ਦੇ ਵਿੱਚੋਂ ਆਉਂਦਾ, ਸਾਊਥ ਅਮਰੀਕਾ ਦੇ ਮਹਾਦੀਪ ਦੇ ਵਿੱਚ ਆ। ਕਹਿੰਦੇ 11,000 ਅਚਾਨਕ ਵਧੇ ਆ। ਉੱਧਰ ਅਮਰੀਕਾ ਦੇ ਦੁਆਰਾ, ਰਾਸ਼ਟਰਪਤੀ ਟਰੰਪ ਦੇ ਦੁਆਰਾ ਇਕਵਾਡੋਰ ਨੂੰ ਵੀ ਵੈਂਟੀਲੇਟਰਸ ਜਿਹੜੇ ਆ ਉਹ ਸੈਂਡ ਕੀਤੇ ਜਾ ਰਹੇ ਨੇ। ਸੋ ਉੱਥੇ ਅਜੇ 24,000 ਪੈਂਡਿੰਗ ਕੇਸ ਪਏ ਨੇ, ਅਜੇ ਨਤੀਜੇ ਜਿਹੜੇ ਉਹਨਾਂ ਦੇ ਆਉਣੇ ਬਾਕੀ ਹੈਗੀ ਆ। ਸੋ ਕਾਫੀ ਜ਼ਿਆਦਾ ਉੱਥੇ ਵੀ ਭਿਆਨਕ ਰੂਪ ਅਖਤਿਆਰ ਕੀਤਾ। ਇਕਵਾਡੋਰ ਅਜਿਹਾ ਮੁਲਕ ਸੀ ਜਿੱਥੇ ਸੜਕਾਂ ਦੇ ਉੱਤੇ ਲਾਸ਼ਾਂ ਜਿਹੜੀਆਂ ਆ ਉਹ ਰੁਲ ਰਹੀਆਂ ਸੀ। ਅੱਜ ਤੋਂ ਹਫ਼ਤਾ 2 ਹਫ਼ਤੇ ਪਹਿਲਾਂ ਇੱਦਾਂ ਦੀਆਂ ਤਸਵੀਰਾਂ, ਵੀਡੀਓਜ਼ ਜਿਹੜੀਆਂ ਇਕਵਾਡੋਰ ਤੋਂ ਬਹੁਤ ਆਮ ਜਿਹੜੀਆਂ ਆ ਉਹ ਦੇਖੀਆਂ ਜਾ ਰਹੀਆਂ ਸੀਗੀਆਂ। ਜੀ, ਅਗਲੀ ਖਬਰ ਜਿਹੜੀ ਆ, ਜਿਸ ਤਰ੍ਹਾਂ ਆਪਾਂ ਦੱਸਿਆ ਸੀ, $484 ਬਿਲੀਅਨ ਦਾ ਜਿਹੜਾ ਸਟਿਮੂਲਸ ਪੈਕੇਜ ਹੈਗਾ ਉਹ ਕਾਂਗਰਸ ਵੱਲੋਂ ਪਾਸ ਕੀਤਾ ਗਿਆ ਹੈਗਾ। ਪਰ ਸੈਨੇਟ ਰਿਪਬਲਿਕਨ ਕਹਿੰਦੇ ਵੀ ਜਿਹੜਾ 1.6 ਟ੍ਰਿਲੀਅਨ ਡਾਲਰ ਦਾ ਕਰੋਨਾ ਵਾਇਰਸ ਦਾ ਸਟਿਮੂਲਸ ਪੈਕੇਜ ਹੈਗਾ ਆ, ਉਹਦੇ ਵਿੱਚ ਜਿਹੜਾ ਸਨੈਪ ਪ੍ਰੋਗਰਾਮ ਆ ਉਹਨੂੰ ਲੈ ਕੇ ਕਹਿੰਦੇ ਵੀ ਨਹੀਂ, ਇਸ ਨੂੰ ਜਿਹੜਾ ਆ ਅਸੀਂ ਇਹਦੇ ਵਿੱਚ ਜਿਹੜੇ ਫਿਗਰਸ ਆ ਹੋਰ ਨਹੀਂ ਵਧਾਉਣੇ ਹੈਗੇ। ਫੂਡ ਸਿਸਟਮ ਦੇ ਵਿੱਚ ਜਿਹੜੀ ਆ ਵਾਧਾ ਨਹੀਂ ਕਰਨਾ, ਉਹਨੂੰ ਲੈ ਕੇ ਜਿਹੜਾ ਆ ਕਾਫੀ ਜਿਹੜਾ ਇਸ ਟਾਈਮ ਹੌਟ ਇਸ਼ੂ ਬਣਿਆ ਹੋਇਆ। ਜੀ ਜੀ ਬਿਲਕੁਲ। ਆਪਾਂ ਪਹਿਲਾਂ ਵੀ ਦੇਖਿਆ ਸੀਗਾ ਵੀ ਸਨੈਪ ਪ੍ਰੋਗਰਾਮ ਦੇ ਜਾਂ ਇੱਦਾਂ ਦੀਆਂ ਸਾਰੀਆਂ ਚੀਜ਼ਾਂ ਦੇ ਕਾਫੀ ਖਿਲਾਫ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੇ ਵੱਲੋਂ ਬਿਆਨ ਆਉਂਦੇ ਰਹੇ ਨੇ।
ਸੋ ਅਮਰੀਕਾ ਜਿਹੜਾ ਆ ਉਹ ਰੀਓਪਨ ਵੱਲ ਨੂੰ ਹੌਲੀ ਹੌਲੀ ਜਿਹੜਾ ਉਹ ਵੱਧ ਰਿਹਾ ਹੈਗਾ ਆ, ਪਰ ਨਾਲ ਦੇ ਨਾਲ ਜਿਹੜੇ ਰਿਸਕ ਆ ਉਹ ਵੀ ਜਿਹੜੇ ਉਹ ਵੱਧ ਰਹੇ ਨੇ। ਬਹੁਤ ਸਾਰੇ ਲੋਕ ਜਿਹੜੇ ਆਰਥਿਕ ਹੱਥੋਂ ਬਹੁਤ ਜ਼ਿਆਦਾ ਤੰਗ ਨੇ, ਉਹ ਕਹਿੰਦੇ ਆ ਵੀ ਜਲਦੀ ਜਲਦੀ ਓਪਨ ਹੋਣਾ ਚਾਹੀਦਾ ਆ, ਅਤੇ ਜਿਹੜੇ ਹੈਲਥ ਦੇ ਪੱਖ ਤੋਂ ਜਿਹੜੇ ਸੁਚੇਤ ਨੇ, ਉਹ ਕਹਿੰਦੇ ਆ ਵੀ ਇਸ ਨੂੰ ਲੈ ਕੇ ਅਜੇ ਥੋੜ੍ਹਾ ਜਿਹਾ ਇਤਮਨਾਨ, ਥੋੜ੍ਹਾ ਜਿਹਾ ਸਬਰ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਮਸਲਾ ਇਸ ਕਰਕੇ ਵੀ ਜਿਹੜਾ ਹਰਜੋਤ ਸਿੰਘ ਜੀ ਆਰਥਿਕ ਤੌਰ ਦੇ ਉੱਤੇ ਬਣਿਆ ਪਿਆ ਆ, ਕਿਉਂਕਿ ਰਿਪੋਰਟਸ ਇਹੀ ਨੇ ਵੀ ਅਜੇ ਤੱਕ ਵੀ ਬਹੁਤ ਸਾਰੇ ਜਿਹੜੇ ਲੋਕਾਂ ਨੂੰ ਅਨਇੰਪਲੋਇਮੈਂਟ ਦੇ ਜਿਹੜੇ ਪਹਿਲੇ ਚੈੱਕ ਆ ਉਹ ਨਹੀਂ ਮਿਲੇ, ਜਿਹੜਾ ਸਟਿਮੂਲਸ ਪੈਕੇਜ ਦੇ ਜਿਹੜੇ ਕਈ ਲੋਕ ਆ ਉਹਨਾਂ ਨੂੰ ਅਜੇ ਚੈੱਕ ਨਹੀਂ ਮਿਲੇ, ਅਤੇ ਸਮਾਲ ਬਿਜ਼ਨਸ ਦੇ ਜਿਹੜੇ ਲੋਨਸ ਸੀਗੇ ਉਹ ਵੱਡੀਆਂ ਕੰਪਨੀਆਂ ਲੈ ਗਈਆਂ, ਅਤੇ ਉਹ ਜਿਹੜੇ ਡਾਲਰ ਆ ਉਹ ਰਨ ਆਊਟ ਹੋ ਗਏ, ਉਹ ਡਰਾਈ ਹੋ ਗਏ। ਸੋ ਉਹਦੇ ਕਰਕੇ ਲੋਕ ਆਰਥਿਕ ਪਰੇਸ਼ਾਨੀ, ਤੰਗੀ ਦੇ ਵਿੱਚੋਂ ਜਿਹੜੇ ਉਹ ਲੰਘ ਰਹੇ ਨੇ। ਸੋ ਹੋਪਫੁਲੀ ਹੁਣ ਆਪਾਂ ਇਹੀ ਉਮੀਦ ਕਰਦੇ ਹਾਂ ਵੀ ਜਿਹੜਾ ਨਵਾਂ ਬਿੱਲ ਹੈਗਾ ਇਸ ਦੇ ਕਰਕੇ ਜਿਹੜਾ ਸਮਾਲ ਬਿਜ਼ਨਸ ਨੂੰ ਜਿਹੜੀ ਆ ਜਲਦੀ ਆ ਉਹ ਮਦਦ ਪਹੁੰਚੇ, ਤਾਂ ਜੋ ਸਾਰਾ ਕੁਝ ਜਿਹੜਾ ਉਹ ਕੀਤਾ ਜਾਵੇ। ਅਤੇ ਜਿਹੜੇ ਸੂਬਿਆਂ ਦੇ ਵਿੱਚ ਓਪਨ ਵੀ ਜਿਹੜਾ ਹੋ ਰਹੇ ਆ, ਉਹਨਾਂ ਦੇ ਜਿਹੜੇ ਕਈ ਬਿਜ਼ਨਸ ਓਨਰਸ ਉਹ ਕਹਿ ਰਹੇ ਵੀ ਅਸੀਂ ਜੇ ਸ਼ੁਰੂਆਤ ਦੇ ਵਿੱਚ ਸੌਫਟ ਓਪਨਿੰਗ ਕਰਾਂਗੇ, ਡਿਸਇਨਫੈਕਟ ਜਿਹੜਾ ਉਹ ਕਰਨ ਜਾਵਾਂਗੇ, ਇੱਦਾਂ ਦੀਆਂ ਚੀਜ਼ਾਂ ਜਿਹੜਾ ਉਹ ਕਰਾਂਗੇ, ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਜਿਹੜਾ ਕਿਤੇ ਨਾ ਕਿਤੇ ਓਪਨ ਕਰਨਾ ਜਿਹੜਾ ਉਹ ਚਾਹੀਦਾ ਹੈ। ਸੋ ਇਹ ਹੁਣ ਦੇਖਣ ਵਾਲੀ ਗੱਲ ਆ ਵੀ ਕਿੱਦਾਂ ਹੋਊਗਾ, ਕਿਉਂਕਿ ਸੈਕਿੰਡ ਵੇਵ ਪਹਿਲੀ ਵੇਵ ਦੇ ਨਾਲੋਂ ਖਤਰਨਾਕ ਹੋ ਸਕਦੀ ਆ ਜੇ ਲੋਕਾਂ ਨੇ ਦੁਬਾਰਾ ਉਸ ਤਰੀਕੇ ਦੇ ਨਾਲ ਧਿਆਨ ਜਿਹੜਾ ਉਹ ਨਹੀਂ ਰੱਖਿਆ। ਉੱਧਰ ਜਿਹੜੀ ਆਪਾਂ ਦੱਸਿਆ ਸੀ ਮਿਸ਼ੀਗਨ ਦੀ ਜਿਹੜੀ ਗਵਰਨਰ ਆ, ਉਹਨਾਂ ਨੇ ਕਿਹਾ, ਉਹਨਾਂ ਨੇ ਛੋਟ ਇਹ ਦਿੱਤੀ ਸੀ ਵੀ ਇੱਕ ਘਰ ਤੋਂ ਦੂਜੇ ਘਰ ਦੇ ਵਿੱਚ, 2 ਘਰਾਂ ਦੇ ਵਿੱਚ ਜਿਹੜੇ ਕੋਈ ਇਨਸਾਨ ਆ ਉਹ ਲੋਕ ਨੇ ਉਹ ਆ ਜਾ ਸਕਦੇ ਨੇ। ਅਤੇ ਪਰ ਕਹਿੰਦੇ ਆ ਵੀ ਇਹ ਤਾਂ ਹੀ ਆਪਾਂ ਇਸ ਦੀ ਚੇਨ ਨੂੰ ਜਿਹੜਾ ਉਹ ਤੋੜਾਂਗੇ ਜੇ ਘਰਾਂ ਦੇ ਵਿੱਚ ਰਵਾਂਗੇ, ਕਿਉਂਕਿ ਜੇ ਹੌਸਪੀਟਲ ਓਵਰਵੈਲਮ ਹੋ ਗਏ ਤਾਂ ਸਿਚੁਏਸ਼ਨ ਜਿਹੜੀ ਹੋਰ ਵੀ ਮਾੜੀ ਹੋ ਸਕਦੀ ਹੈ। ਮਿਸ਼ੀਗਨ ਦੇ ਵਿੱਚ ਵੀ ਤਕਰੀਬਨ 3000 ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਨੇ। ਜੀ, ਅਗਲੀ ਖਬਰ ਜਿਹੜੀ ਆ ਉਹ ਕੈਲੀਫੋਰਨੀਆ ਲਾਸ ਐਂਜਲਸ ਤੋਂ ਆ ਰਹੀ ਆ। ਕਹਿੰਦੇ ਭਈ ਡਾਊਨਟਾਊਨ ਲਾਸ ਐਂਜਲਸ ਅੱਜ ਜਿਹੜਾ ਆ ਰੈਕਡ ਟੈਂਪਰੇਚਰ ਹੋਊਗਾ। ਉੱਥੇ ਜਿਹੜਾ ਟੈਂਪਰੇਚਰ ਈਵਨ ਹੀਟ ਐਡਵਾਈਜ਼ਰੀ ਜਿਹੜੀ ਆ ਲਾਸ ਐਂਜਲਸ ਕਾਉਂਟੀ ਅਤੇ ਫੀਨਿਕਸ ਵੱਲੋਂ ਇਸ਼ੂ ਕੀਤੀ ਗਈ ਹੈਗੀ ਆ। 18 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਇਸ ਹੀਟ ਐਡਵਾਈਜ਼ਰੀ ਦੇ ਅੰਦਰ ਆਉਂਦੇ ਹੈਗੇ ਆ। ਕੱਲ੍ਹ ਡਾਊਨਟਾਊਨ ਲਾਸ ਐਂਜਲਸ 'ਚ ਜਿਹੜਾ ਟੈਂਪਰੇਚਰ ਸੀ ਉਹ 92 ਡਿਗਰੀ ਸੀ, ਅਤੇ ਅੱਜ 100 ਡਿਗਰੀ 'ਤੇ ਕਹਿੰਦੇ ਇਹ ਪਹੁੰਚੂਗਾ। ਸੋ ਕਾਫੀ ਜ਼ਿਆਦਾ ਗਰਮੀ ਲਾਸ ਐਂਜਲਸ 'ਚ ਹੋਈ ਹੈਗੀ ਆ। ਜੀ ਬਿਲਕੁਲ। ਉੱਧਰ ਜਿਹੜੀਆਂ ਵੱਖ-ਵੱਖ ਹਰਜੋਤ ਸਿੰਘ ਜੀ ਜਿਹੜੀਆਂ ਖਬਰਾਂ ਆ ਉਹ ਸਾਹਮਣੇ ਆ ਰਹੀਆਂ। ਅੱਜ ਜਿਹੜਾ ਆਪਾਂ ਕੱਲ੍ਹ ਵੀ ਖਬਰ ਸ਼ੇਅਰ ਕੀਤੀ ਸੀ ਵੀ ਫਰੈਜ਼ਨੋ ਬੀ ਅਤੇ KQED ਨੇ ਹਸਪਤਾਲਾਂ ਦੇ ਵਿੱਚ ਟਰਾਂਸਲੇਟਰਸ ਦੀ ਜਿਹੜੀ ਆ ਉਹ ਕਿਸਨੀ ਤਰੀਕੇ ਦੇ ਨਾਲ ਜ਼ੋਰ ਦੇ ਉੱਤੇ ਜ਼ੋਰ ਪਾਇਆ ਆ ਵੀ ਜਿਹੜੇ ਲੋਕ ਨੇ ਉਹਨਾਂ ਦੀ ਮਦਰ ਟੰਗ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਆ ਉਪਲਬਧ ਹੋਣੀਆਂ ਚਾਹੀਦੀਆਂ ਆ। ਕਰੋਨਾ ਵਾਇਰਸ ਦੇ ਬਾਰੇ ਜਾਣਕਾਰੀ ਆ ਉਹ ਹੋਣੀ ਚਾਹੀਦੀ ਆ। ਪੰਜਾਬੀ ਰੇਡੀਓ USA ਵੱਲੋਂ ਕੋਸ਼ਿਸ਼ ਪਹਿਲੇ ਦਿਨ ਤੋਂ ਹੀ ਹੈਗੀ ਆ ਵੀ ਆਪਾਂ ਆਪਣੀ ਜਿਹੜੀ ਕਮਿਊਨਿਟੀ, ਆਪਣੇ ਭਾਈਚਾਰੇ ਨੂੰ ਆਪਾਂ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਇਸ ਦੇ ਬਾਬਤ ਜਿਹੜੀ ਉਹ ਦਿੰਦੇ ਜਾਈਏ, ਤਾਂ ਜੋ ਲੋਕ ਜਿਹੜੇ ਸੁਚੇਤ ਰਹਿਣ ਅਤੇ ਜਿਹੜਾ ਵੀ ਫੈਸਲਾ ਉਹਨਾਂ ਨੇ ਲੈਣਾ ਆ ਇਹ ਸਾਰੀਆਂ ਚੀਜ਼ਾਂ ਦੇ ਪਤਾ ਹੋਣ ਤੋਂ ਬਾਅਦ 'ਚ ਜਿਹੜਾ ਉਹ ਲੈਣ। ਪਰ ਫਿਰ ਵੀ ਬਹੁਤ ਸਾਰੇ ਲੋਕ ਵਾਂਝੇ ਰਹਿ ਜਾਂਦੇ ਨੇ ਉਸ ਇਨਫੋਰਮੇਸ਼ਨ ਤੋਂ, ਅਤੇ ਜਿੱਦਾਂ ਆਪਾਂ ਕਲੋਵਿਸ ਦੇ ਵਿੱਚ ਦੇਖਿਆ ਸੀਗਾ ਵੀ ਉਹ ਮਾੜੀ ਘਟਨਾ ਜਿਹੜੀ ਇੱਕ ਵਾਪਰੀ ਆ। ਸੋ ਜਿਹੜੇ ਵੀ ਲੋਕ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਇਹਨਾਂ ਸਾਰੇ ਹੀ ਹਸਪਤਾਲੀਆਂ, ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਇਹ ਜ਼ਰੂਰ ਪ੍ਰੈਸ਼ਰ ਵੀ ਪਾਉਣਾ ਚਾਹੀਦਾ ਹੈ, ਅਤੇ ਉਹਨਾਂ ਨੂੰ ਬੇਨਤੀਆਂ ਵੀ ਕਰਨੀਆਂ ਚਾਹੀਦੀਆਂ ਹੈ ਵੀ ਇੱਦਾਂ ਦੀਆਂ ਚੀਜ਼ਾਂ, ਇੱਦਾਂ ਦੀਆਂ ਸੇਵਾਵਾਂ ਜਿਹੜੀਆਂ ਉਹ ਰੱਖੋ। ਯੂਜਲੀ ਹੁੰਦੀਆਂ ਨੇ, ਪਰ ਕਿਉਂਕਿ ਇਸ ਟਾਈਮ ਓਵਰਵੈਲਮ ਨੇ, ਓਵਰਵੈਲਮ ਦਾ ਮਤਲਬ ਬਹੁਤ ਜ਼ਿਆਦਾ ਕੇਸ ਹੋਣ ਦੇ ਬਾਵਜੂਦ ਕਈ ਵਾਰੀ ਉਹ ਚੀਜ਼ ਜਿਹੜੀ, ਉਹ ਸੇਵਾ ਜਿਹੜੀ ਉਹਨਾਂ ਨੂੰ ਮਿਲ ਨਹੀਂ ਪਾਉਂਦੀ ਜਿਹੜੇ ਜ਼ਰੂਰੀ ਟਾਈਮ ਦੇ ਉੱਤੇ। ਸੋ ਇਸੇ ਲਈ ਆਪਾਂ ਜਿਹੜੇ ਸੈਂਸਸ ਦੀ ਵੀ ਗੱਲ ਕਰਦੇ ਸੀਗੇ, ਸੋ ਜ਼ਰੂਰ ਆ ਵੀ ਆਪਾਂ ਸਾਰਿਆਂ ਨੂੰ ਉਹਦੇ ਵਿੱਚ ਜਿਹੜਾ ਭਰਨਾ ਚਾਹੀਦਾ, ਤਾਂ ਜੋ ਇਹ ਸੇਵਾਵਾਂ ਫਿਰ ਸਰਕਾਰ ਨੂੰ ਇਹ ਪੱਕੀਆਂ ਕਰਨੀਆਂ ਪੈਣਗੀਆਂ ਵੀ ਹਰ ਇੱਕ ਥਾਂ ਦੇ ਉੱਤੇ। ਜਾਂ ਉਹਨਾਂ ਨੂੰ ਪਤਾ ਵੀ ਇੰਨੀ ਪਾਪੂਲੇਸ਼ਨ ਜਿਹੜੀ ਹੋਰ ਬੋਲੀ ਬੋਲਣ ਵਾਲੀ ਆ, ਹੋਰ ਭਾਸ਼ਾ ਬੋਲਣ ਵਾਲੀ ਆ, ਤਾਂ ਉਹ ਜਿਹੜੀਆਂ ਸੇਵਾਵਾਂ ਉਹਨਾਂ ਨੂੰ ਹਰ ਇੱਕ ਥਾਂ ਦੇ ਉੱਤੇ ਜਿਹੜੀਆਂ ਲਾਜ਼ਮੀ ਜਿਹੜੀ ਉਹ ਕਰਨੀ ਪੈਂਦੀ ਹੈ। ਸੋ ਇਹ ਬਹੁਤ ਜ਼ਰੂਰੀ ਆ ਵੀ ਜਿਹੜਾ ਜਿਨ੍ਹਾਂ ਨੇ ਅਜੇ ਤੱਕ ਸੈਂਸਸ ਨਹੀਂ ਭਰਿਆ, ਜਦੋਂ ਭਰਨਾ ਹੈ ਅਤੇ ਉਹ ਸਮ ਅਦਰ ਰੇਸ ਦੇ ਵਿੱਚ ਜਦੋਂ ਤੁਸੀਂ ਭਰਨਾ ਹੈ, ਅਤੇ ਉਹਦੇ ਵਿੱਚ ਜਾ ਕੇ ਇੱਧਰ ਪੰਜਾਬੀ ਜਾਂ ਜਿਹੜਾ ਤੁਸੀਂ ਸਿੱਖ ਆ ਉਹ ਉਸ ਦੇ ਵਿੱਚ ਖੁਦ ਲਿਖਣਾ ਹੈ। ਸਿੱਖ ਦੀ ਆਪਸ਼ਨ ਨਹੀਂ ਆਉਣੀ, ਉਹ ਸਮ ਅਦਰ ਰੇਸ ਦੇ ਉੱਤੇ ਟਿਕ ਕਰਕੇ, ਕਲਿੱਕ ਕਰਕੇ ਫਿਰ ਉਸ ਤੋਂ ਬਾਅਦ ਦੇ ਵਿੱਚ ਉੱਥੇ ਲਿਖਣਾ ਪੈਣਾ ਹੈ। ਜੀ, ਅਗਲੀ ਖਬਰ ਜਿਹੜੀ ਆ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਕਿ ਡੈਮੋਕ੍ਰੈਟਿਕ ਪਾਰਟੀ ਦੇ ਨੋਮੀਨੀ ਆ, ਉਹਨਾਂ ਨੇ ਅੱਜ ਅਨਾਊਂਸ ਕੀਤਾ ਹੈ। ਕਹਿੰਦੇ ਵੀ ਹੋ ਸਕਦਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੀਆਂ ਨਵੰਬਰ 'ਚ ਇਲੈਕਸ਼ਨਸ ਹੋਣ ਉਹਨਾਂ ਨੂੰ ਡਿਲੇ ਕਰ ਦੇਣ। ਕਹਿੰਦੇ ਵੀ ਇਹ ਇੱਕ ਉਹਨਾਂ ਨੇ ਔਨਲਾਈਨ ਫੰਡ ਰੇਜ਼ਿੰਗ ਹੋ ਰਿਹਾ ਸੀ, ਉੱਥੇ ਉਹਨਾਂ ਨੇ ਕਿਹਾ ਆ। ਪਰ USA ਦੇ ਵਿੱਚ ਕਹਿੰਦੇ ਅੰਡਰ ਦਾ ਲਾ ਕੋਈ ਵੀ ਪ੍ਰੈਜ਼ੀਡੈਂਟ ਕੋ ਪਾਵਰ ਨਹੀਂ ਹੈ ਪ੍ਰੈਜ਼ੀਡੈਂਟ ਦੀ ਇਲੈਕਸ਼ਨ
ਐਕਸਟੈਂਡ ਕਰਨ ਦੀ। ਕਾਂਗਰਸ ਦੇ ਕੋਲ ਇੰਟਰਵੀਅਰ ਕਰਨ ਦੀ ਹੈਗੀ ਆ। ਨਾ ਹੀ ਹਜੇ ਤੱਕ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਕੋਈ ਅਨਾਊਂਸ ਕੀਤਾ ਹੈ ਵੀ ਨਵੰਬਰ 3 ਵਾਲੀ ਜਿਹੜੀ ਇਲੈਕਸ਼ਨ ਆ ਉਹ ਡਿਲੇ ਹੋਏਗੀ। ਜੀ ਬਿਲਕੁਲ ਬਿਲਕੁਲ, ਇਹ ਆਈ ਥਿੰਕ ਸੰਵਿਧਾਨ ਦੇ ਵਿੱਚ ਇਹ ਵੀ ਤਰੀਕਾਂ ਇੱਕ ਹਿਸਾਬ ਦੇ ਨਾਲ ਹੈਗੀਆਂ ਵੀ ਇਹ ਖੁਦ ਹੀ ਜਿਹੜਾ ਹੋਊਗਾ, ਅਦਰਵਾਈਜ਼ ਕਾਫੀ ਜਿਹੜੀ ਆ ਉਹ ਪ੍ਰੋਬਲਮ ਆਊਗੀ ਕਿ ਰੌਲਾ ਰੱਪਾ ਜਿਹੜਾ ਆ ਉਹ ਬਹੁਤ ਜ਼ਿਆਦਾ ਇਸ ਨੂੰ ਲੈ ਕੇ ਜਿਹੜਾ ਉਹ ਪੈ ਜਾਣਾ ਹੈਗਾ ਆ। ਸੋ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, LA ਦੇ ਵਿੱਚ ਜਿਹੜੇ ਸਿੱਖਾਂ ਦੇ ਦੁਆਰਾ ਲੋੜਵੰਦਾਂ ਦੇ ਲਈ ਡਰਾਈਵ ਥਰੂ ਇੱਕ ਹਿਸਾਬ ਦੇ ਨਾਲ ਫੂਡ ਪੈਂਟਰੀ ਸ਼ੁਰੂ ਕੀਤੀ ਗਈ ਸੀ ਅਤੇ ਉਹ ਅੱਜ ਕਾਫੀ ਵੱਡੀ ਜਿਹੜੀ ਉਹਨਾਂ ਨੇ ਰਿਪੋਰਟ ਆ LA ਟਾਈਮਜ਼ ਦੇ ਵਿੱਚ ਛਾਪੀ ਆ ਵੀ ਕਿੱਦਾਂ ਉਹ ਹੁਣ ਰੋਜ਼ਾਨਾ ਹੀ ਇੱਕ ਟਾਈਮ ਦੇ ਉੱਤੇ ਉਹ ਟੈਂਪਰੇਰੀ ਫੂਡ ਪੈਂਟਰੀ ਉਹਨਾਂ ਨੇ ਸ਼ੁਰੂ ਕੀਤੀ ਸੀ, ਪਰ ਹੁਣ ਉਹ ਰੋਜ਼ਾਨਾ ਹੀ ਸੈਂਕੜੇ ਹੀ ਲੋਕਾਂ ਦੇ ਲਈ ਭੋਜਨ ਦਾ ਜਿਹੜਾ ਉਹ ਸਾਧਨ ਬਣ ਰਹੀ ਹੈਗੀ ਆ। ਸੋ ਇਸ ਤਰੀਕੇ ਦੇ ਨਾਲ ਹੋਰ ਵੀ ਕਈ ਥਾਵਾਂ 'ਤੇ ਸਿਕਸ ਫਾਰ ਹਿਊਮੈਨਿਟੀ ਵਾਲੇ ਆ, ਹੋਰ ਗੁਰੂ ਘਰ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਆ, ਇਕੱਲੇ ਕੈਲੀਫੋਰਨੀਆ ਨਹੀਂ ਹੋਰ ਸੂਬਿਆਂ ਦੇ ਵਿੱਚ ਵੀ ਜਿਹੜੇ ਆ ਉਹ ਜਿਹੜੇ ਉਹ ਲੱਗੇ ਹੋਏ ਨੇ। ਸੋ ਇਹ ਸਾਰੇ ਬਹੁਤ ਵਧੀਆ ਉਪਰਾਲਾ ਜਿਹੜਾ ਉਹ ਕਰ ਰਹੇ ਆ। ਵੰਡ ਕੇ ਛਕਣ ਵਾਲਾ ਜਿਹੜਾ ਆ ਉਸ ਦੇ ਉੱਤੇ ਬਿਲਕੁਲ ਪਹਿਰਾ ਜਿਹੜਾ ਉਹ ਦਿੱਤਾ ਜਾ ਰਿਹਾ ਆ ਅਤੇ ਇਨਸਾਨਾਂ ਦੀ ਇਨਸਾਨੀਅਤ ਦੀ ਸੇਵਾ ਕਰਨ ਦੇ ਵਿੱਚ ਸਭ ਤੋਂ ਮੋਹਰੀ ਰੋਲ ਅਦਾ ਕਰ ਰਹੇ ਨੇ। ਬਹੁਤ ਇੱਕ ਇਸ ਦੇ ਵਿੱਚ ਚੰਗੀ ਗੱਲ ਆ ਅਤੇ ਆਪਾਂ ਨੂੰ ਇਹਨਾਂ ਸਾਰਿਆਂ ਦੀ ਜਿੰਨੀ ਮਦਦ ਕਰ ਸਕਦੇ ਹਾਂ, ਕੋਈ ਵਲੰਟੀਅਰ ਕਰਕੇ ਜਿਹੜੇ ਜਿਸ ਵੀ ਤਰੀਕੇ ਦੇ ਨਾਲ ਕੋਈ ਮਦਦ ਕਰ ਸਕਦਾ ਉਸ ਦੇ ਵਿੱਚ ਵੱਧ ਤੋਂ ਵੱਧ ਮਦਦ ਕਰੋ। ਆਪਾਂ ਬਾਰ-ਬਾਰ ਕਹਿੰਦੇ ਹਾਂ ਵੀ ਆਉਣ ਵਾਲਾ ਸਮਾਂ ਜਿਹੜਾ ਉਹ ਮਾੜਾ ਹੋ ਸਕਦਾ ਆ। ਸੋ ਇਸ ਲਈ ਆਪਾਂ ਨੂੰ ਜਿਹੜਾ ਆ ਹਰ ਇੱਕ ਦੀ ਇਨਸਾਨ ਦੀ ਜਿਹੜੀ ਆ ਮਦਦ ਕਰਨ ਦੇ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਜੀ ਬਿਲਕੁਲ। ਅਤੇ ਕਿਤੇ ਕੋਈ ਆਪਣੇ ਜਿਹੜੇ ਭੈਣ ਭਰਾ ਹੈਗੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਸੇਵਾ ਕਰ ਰਹੇ ਉਹਨਾਂ ਨੂੰ ਵਲੰਟੀਅਰ ਦੀ ਜ਼ਰੂਰਤ ਆ, ਕਿਸੇ ਹੋਰ ਤਰ੍ਹਾਂ ਦੀ ਆ, ਅਤੇ ਤੁਸੀਂ ਜਿਹੜਾ ਆ ਪੰਜਾਬੀ ਰੇਡੀਓ USA ਦੇ ਮੈਸੇਜ ਕਰ ਸਕਦੇ ਆ ਤਾਂ ਕਿ ਆਪਾਂ ਹੋਰਨਾਂ ਦੇ ਨਾਲ ਸ਼ੇਅਰ ਕਰ ਸਕਦੇ ਹੈਗੇ ਆ। ਅਗਲੀ ਖਬਰ ਵੱਲ ਚੱਲੀਏ। ਰਮਦਾਨ ਦਾ ਮਹੀਨਾ ਆ, ਸਾਰੇ ਹੀ ਜਿਹੜੇ ਮੁਸਲਮਾਨ ਭੈਣ ਭਰਾ ਆ ਉਹਨਾਂ ਨੂੰ ਰਮਦਾਨ ਦੀਆਂ ਬਹੁਤ ਬਹੁਤ ਵਧਾਈਆਂ। ਅਤੇ ਜਿਹੜੇ ਡਾਕਟਰਸ ਆ ਰਾਜਕਨਵੀਰ ਸਿੰਘ ਜੀ ਉਹਨਾਂ ਨੇ ਇਹ ਕਿਹਾ ਆ ਵੀ ਕਹਿੰਦੇ ਵੀ ਰਮਦਾਨ ਦੇ ਦਿਨਾਂ ਦੇ ਵਿੱਚ ਜਿਹੜੀ ਫਾਸਟਿੰਗ ਕਰਨੀ ਆ ਉਹਦੇ ਨਾਲ ਤੁਹਾਡਾ ਇਮਿਊਨ ਸਿਸਟਮ ਬਹੁਤ ਸਟਰੋਂਗ ਹੁੰਦਾ ਆ। ਸੋ ਕਹਿੰਦੇ ਵੀ ਕਰੋਨਾ ਵਾਇਰਸ ਦਾ ਇੰਨਾ ਜ਼ਿਆਦਾ ਮਾਹੌਲ ਖਰਾਬ ਆ, ਸੋ ਜਿਹੜੇ ਮੁਸਲਮਾਨ ਕਹਿੰਦੇ ਵੀ ਫਾਸਟ ਰੱਖ ਰਹੇ ਹੈਗੇ ਆ, ਸੋ ਉਹਦੇ ਨਾਲ ਜਿਹੜਾ ਇਮਿਊਨ ਸਿਸਟਮ ਆ ਉਹਨਾਂ ਦਾ ਥੋੜ੍ਹਾ ਸਟਰੋਂਗ ਹੋਊਗਾ। ਸੋ ਇਹ ਕਰੋਨਾ ਵਾਇਰਸ ਨੂੰ ਫਾਈਟ ਕਰਨ ਦੇ ਵੀ ਕੰਮ ਆਊਗਾ। ਜੀ ਉੱਧਰ ਜੇ ਗੱਲ ਕਰਦੇ ਜੇ ਆਇਓਵਾ ਤੋਂ ਇਹ ਖਬਰ ਆ ਰਹੀ ਆ, ਉੱਥੇ ਕਹਿੰਦੇ ਆ ਵੀ ਆਉਂਦੇ ਹਫਤੇ ਦੇ ਵਿੱਚ ਜਿਹੜੀਆਂ ਇਲੈਕਟਿਵ ਸਰਜਰੀਜ਼ ਆ, ਜਿਹੜੀਆਂ ਡਾਕਟਰੀ ਜਿਹੜੀਆਂ ਉਹਨਾਂ ਨੇ ਕਰਨੀਆਂ ਹੁੰਦੀਆਂ ਸਰਜਰੀਜ਼, ਉਹ ਦੁਬਾਰਾ ਸ਼ੁਰੂ ਹੋਣਗੀਆਂ ਅਤੇ ਉੱਥੇ ਫਾਰਮਰ ਮਾਰਕੀਟਸ ਜਿਹੜੀਆਂ ਆ ਉਹ ਦੁਬਾਰਾ ਸ਼ੁਰੂ ਹੋ ਜਾਣਗੀਆਂ। ਉਧਰ ਚਾਈਨਾ ਤੋਂ ਇਹ ਖਬਰ ਆ ਰਹੀ ਸੀ ਵੀ ਵੂਹਾਨ ਦੀ ਜਿਹੜੀ ਵੈਟ ਮਾਰਕੀਟ ਆ ਉਹ ਮੁੜ ਕੇ ਦੁਬਾਰਾ ਜਿਹੜੀ ਉਹ ਚਾਲੂ ਹੋਣ ਜਾ ਰਹੀ ਹੈ। ਉੱਦਾਂ ਉੱਥੇ ਉਹਨਾਂ ਨੇ ਕੁੱਤੇ ਦੇ ਮੀਟ ਦਾ ਹੋਰ ਇੱਦਾਂ ਦੇ ਮੀਟ ਦੇ ਉੱਤੇ ਉਹਨਾਂ ਨੇ ਪਾਬੰਦੀ ਜ਼ਰੂਰ ਲਾਈ ਸੀਗੀ, ਪਰ ਉਸ ਦੇ ਬਾਵਜੂਦ ਹੋਰ ਕਈ ਤਰੀਕੇ ਦਾ ਜਿਹੜਾ ਮੀਟ ਆ ਉੱਥੇ ਜਿਹੜਾ ਉਹ ਮਿਲਦਾ ਹੁੰਦਾ ਆ। ਸੋ ਆਈ ਥਿੰਕ ਲੋਕਾਂ ਨੇ ਵੈਸੇ ਬਹੁਤ ਵਾਰੀ ਇਸ ਦੇ ਖਿਲਾਫ ਆਵਾਜ਼ ਜਿਹੜੀ ਉਹ ਉਠਾਈ ਆ। ਉੱਥੋਂ ਦੀ ਸਰਕਾਰ ਕਦੀ ਕਦੀ ਜਿਹੜੀ ਆ ਉਸ ਨੂੰ ਬੰਦ ਵੀ ਕਰ ਦਿੰਦੀ ਆ, ਪਰ ਮੁੜ ਕੁਛ ਸਮਾਂ ਪਾ ਕੇ ਉਹ ਦੁਬਾਰਾ ਸਾਰੀਆਂ ਚੀਜ਼ਾਂ ਉੱਧਰ ਦੇ ਉੱਧਰ ਹੀ ਜਿਹੜਾ ਆ ਉਹ ਦੁਬਾਰਾ ਕੰਮ ਉਹੀ ਸ਼ੁਰੂ ਜਿਹੜਾ ਉਹ ਕਰ ਲੈਂਦੇ ਨੇ, ਅਤੇ ਜਿਸ ਦੇ ਕਰਕੇ ਬਾਅਦ ਦੇ ਵਿੱਚ ਦੇਖ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਕਈ ਚੀਜ਼ਾਂ ਦੇ ਵਿੱਚ ਜਿਹੜੀ ਵਿਪਤਾ ਆ ਉਹ ਪੈ ਜਾਂਦੀ ਆ। ਅੱਜ ਫਿਰ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ US ਦੇ ਸਿਟੀਜ਼ਨ ਆ ਉਹ ਪੰਜਾਬ ਤੋਂ, ਲੁਧਿਆਣੇ ਤੋਂ, ਅੰਮ੍ਰਿਤਸਰ ਤੋਂ ਜਿਹੜੇ ਰਵਾਨਾ ਹੋਏ ਦਿੱਲੀ ਤੋਂ, ਅਤੇ ਦਿੱਲੀ ਤੋਂ ਫਲਾਈਟਾਂ ਫੇਰ ਆ ਰਹੀਆਂ ਹੈਗੀਆਂ US ਸਿਟੀਜ਼ਨ ਨੂੰ ਲੈ ਕੇ। ਜਿਹੜੇ ਆ ਇੱਥੇ ਦੀ ਐਮਬੈਸੀ ਆ, ਸਟੇਟ ਡਿਪਾਰਟਮੈਂਟ, ਉਹ ਸਾਰੇ ਸਿਟੀਜ਼ਨਸ ਨੂੰ ਲੈ ਕੇ ਆ ਰਹੇ ਹੈਗੇ ਆ। ਸੋ ਇੱਕ ਵਾਰੀ ਫੇਰ ਸਾਨੂੰ ਕਾਲਾਂ ਬਹੁਤ ਆਉਂਦੀਆਂ ਰਹਿੰਦੀਆਂ ਵੀ ਸਾਡੇ ਉੱਥੇ ਰਿਸ਼ਤੇਦਾਰ ਫਸੇ ਹੋ ਆ, ਵੀ ਭਾਈ ਕੋਈ ਨਾ ਕੋਈ ਤਾਂ ਤੁਹਾਡਾ ਇੱਥੇ ਕੋਈ ਨਿਆਣਾ, ਕੋਈ ਮਿੱਤਰ, ਕੋਈ ਦੋਸਤ, ਕੋਈ ਰਿਸ਼ਤੇਦਾਰ ਹੋਊਗਾ, ਉਹ ਤੋਂ ਤੁਸੀਂ ਈਮੇਲ ਕਰਕੇ ਉਹਨਾਂ ਨੂੰ ਰਜਿਸਟਰ ਜ਼ਰੂਰ ਹੋਣਾ ਪੈਣਾ ਹੈ ਸਟੈਪ ਪ੍ਰੋਗਰਾਮ ਦੇ ਵਿੱਚ। ਸੋ ਕਈ ਵਾਰੀ ਕੀ ਹੁੰਦਾ ਵੀ ਜਿਹੜੇ ਉੱਥੇ ਪੰਜਾਬ 'ਚ ਗਏ ਆ ਜਾਂ ਉਹਨਾਂ ਨੂੰ ਕੰਪਿਊਟਰ ਨਹੀਂ ਆਉਂਦਾ ਜਾਂ ਇੰਟਰਨੈਟ ਐਕਸੈਸ ਨਹੀਂ ਹੈਗਾ, ਸਲੋ ਆ, ਸੋ ਇੱਥੋਂ ਜਿਹੜਾ ਤੁਸੀਂ ਰਜਿਸਟਰ ਕਰ ਸਕਦੇ ਹੈਗੇ। ਸੋ ਪਲੀਜ਼ ਉਹ ਕਰ ਲਓ, ਤਦੇ ਹੀ ਆਉਣਾ ਆ, ਨਹੀਂ ਕਿਸੇ ਨੇ ਨਹੀਂ ਆਉਣਾ ਹੈਗਾ। ਜੀ ਨਹੀਂ ਬਿਲਕੁਲ। ਅਤੇ ਹਰਜੋਤ ਸਿੰਘ ਜੀ ਜਿਹੜੇ ਰਾਸ਼ਟਰਪਤੀ ਟਰੰਪ ਦੀ ਡਿਸਇਨਫੈਕਟਿੰਗ ਵਾਲੀ ਜਿਹੜੀ ਗੱਲ ਸੀ ਉਸ ਨੂੰ ਲੈ ਕੇ ਤਕਰੀਬਨ ਸਾਰੇ ਹੀ ਸੂਬਿਆਂ ਦੇ ਅਤੇ ਸਾਰੇ ਹੀ ਕਾਊਂਟੀਜ਼ ਦੇ ਜਿਹੜੇ ਹੈਲਥ ਅਫੀਸ਼ੀਅਲ ਆ ਉਹ ਬਿਆਨ ਜਿਹੜੇ ਜਾਰੀ ਕਰ ਰਹੇ ਆ ਵੀ ਭਾਈ ਆਪਣੇ ਆਪ ਨੂੰ ਅਤੇ ਆਪਣੇ ਨਿਆਣਿਆਂ ਨੂੰ ਡਿਸਇਨਫੈਕਟਨਾਂ ਤੋਂ ਪਰੇ ਰੱਖਿਓ। ਜੇ ਕਿਤੇ ਐਵੇਂ ਜ਼ਿਆਦਾ ਮਾਤਰਾ ਦੇ ਵਿੱਚ ਖਾ ਪੀ ਲਿਆ ਅਤੇ ਬਾਅਦ ਦੇ ਵਿੱਚ ਮੌਤ ਵੀ ਜਿਹੜੀ ਉਹ ਹੋ ਸਕਦੀ ਆ। ਸੋ ਰਾਸ਼ਟਰਪਤੀ ਟਰੰਪ ਨੇ ਜਦੋਂ ਸਲਾਹ ਦਿੱਤੀ ਸੀ, ਡਾਕਟਰ ਬਰਕਸ ਦਾ ਮੂੰਹ ਕਹਿੰਦੇ ਉਹ ਦੇਖਣ ਵਾਲਾ ਸੀ ਵੀ ਇਹ ਕੀ ਜਿਹੜੇ ਉਹ ਆਖੀ ਜਾਂਦੇ ਆ। ਨੈਂਸੀ ਪਲੋਸੀ ਨੇ ਇਸ ਦੇ ਉੱਤੇ ਚਟਕਾਰੇ ਲੈਂਦੇ ਹੋਏ ਇਹ ਆਖਿਆ ਵੀ ਕਹਿੰਦੇ ਵੀ ਇੱਥੋਂ ਇਹ ਪਤਾ ਲੱਗਦਾ ਵੀ ਰਾਸ਼ਟਰਪਤੀ ਟਰੰਪ ਸਾਡੇ ਜਿਹੜੇ ਆ
ਉਹ ਮੈਡੀਕਲ ਐਕਸਪਰਟਸ ਆ ਉਹਨਾਂ ਦੀ ਗੱਲ ਜਿਹੜੀ ਉਹ ਸੁਣ ਨਹੀਂ ਰਹੇ ਡਿਸਇਨਫੈਕਟੈਂਟ ਵਰਗੇ ਜਿਹੜੇ ਰੀਮਾਰਕਸ ਨੂੰ ਲੈ ਕੇ। ਇਹ ਹੁਣ ਕਾਫੀ ਜਿਹੜੀ ਵੱਡੀ ਜਿਹੜੀ ਚਰਚਾ ਦਾ ਵਿਸ਼ਾ ਆ। ਡੈਫੀਨੇਟਲੀ ਆਉਣ ਵਾਲੇ ਕੁਝ ਦਿਨਾਂ ਦੇ ਲਈ ਤਾਂ ਇਹ ਜ਼ਰੂਰ ਬਣ ਜਾਊਗਾ। ਜੀ ਬਿਲਕੁਲ। ਇੱਕ ਵਾਰੀ ਫਿਰ ਜਿੰਨੇ ਵੀ ਸਮਾਲ ਬਿਜ਼ਨਸ ਵਾਲੇ ਆ ਜਿਨ੍ਹਾਂ ਨੇ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਅਪਲਾਈ ਕਰਨਾ ਆ, ਸਾਨੂੰ ਮੈਸੇਜ ਵੀ ਬਹੁਤ ਆਏ, ਵੱਡੀਆਂ ਬੈਂਕਾਂ ਜਵਾਬ ਨਹੀਂ ਦਿੰਦੀਆਂ ਕਿਉਂਕਿ ਉਹ ਫੋਨ ਨਹੀਂ ਚੱਕਦੇ, ਨਾ ਵੈਲਸ ਫਾਰਗੋ, ਚੇਜ਼, ਹੋਰ ਜਿਹੜੀਆਂ ਸੋ ਬਹੁਤ ਸਾਰੀਆਂ ਛੋਟੀਆਂ ਬੈਂਕਾਂ ਵੀ ਹੈਗੀਆਂ ਆ, ਕ੍ਰੈਡਿਟ ਯੂਨੀਅਨਸ ਹੈਗੀਆਂ ਆ, ਪੇਪਾਲ ਆ, ਕੈਬੇਜ ਆ, ਇੱਦਾਂ ਦੇ ਹੈਗੇ ਔਨਲਾਈਨ ਜਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ, ਫੋਨ ਵੀ ਚੱਕਦੇ ਹੈਗੇ ਆ। ਸੋ ਉੱਦਾਂ ਦੀਆਂ ਜਿਹੜੀਆਂ ਤੁਸੀਂ ਬੈਂਕਸ ਆ ਉਹ ਯੂਜ਼ ਕਰ ਸਕਦੀਆਂ, ਪਲੱਸ ਉਹ ਰਿਕੁਆਇਰ ਨਹੀਂ ਕਰਦੇ ਵੀ ਉਹਨਾਂ ਦੇ ਕੋਲ ਬੈਂਕ ਅਕਾਊਂਟ ਹੋਵੇ, ਕਿਉਂਕਿ ਹੁਣ ਕੀ ਆ ਵੀ ਬੈਂਕ ਆਫ ਅਮਰੀਕਾ ਵਾਲੇ ਕਹਿੰਦੇ ਜੇ ਜਾਂ ਵੈਲਸ ਫਾਰਗੋ ਜਾਂ ਚੇਜ਼ ਵਾਲੇ ਜੇ ਤੁਹਾਡਾ ਬੈਂਕ ਅਕਾਊਂਟ ਸਾਡੇ ਕੋਲ ਨਹੀਂ, ਅਸੀਂ ਨਹੀਂ ਤੁਹਾਡੀ ਜਿਹੜੀ ਐਪਲੀਕੇਸ਼ਨ ਲੈਣੀ। ਪਰ ਇਹ ਜਿਹੜੀਆਂ ਛੋਟੀਆਂ ਔਨਲਾਈਨ ਮੈਂ ਤੁਹਾਨੂੰ ਦੱਸੀਆਂ ਆਰਗੇਨਾਈਜੇਸ਼ਨਸ ਇਹ ਜਿਹੜੀਆਂ ਹੈਲਪ ਕਰ ਰਹੀਆਂ ਹੈਗੀਆਂ, ਸੋ ਉਹਨਾਂ ਦੇ ਉੱਤੇ ਜਾ ਕੇ ਵੀ ਤੁਸੀਂ ਅਪਲਾਈ ਕਰ ਸਕਦੇ ਹੈਗੇ। ਜੀ ਜੀ। ਉੱਧਰ ਜਿਹੜੇ ਕਈ ਰਿਪਬਲਿਕਨਸ ਆ ਉਹ ਉਹਨਾਂ ਦੀ ਹੁਣ ਮੰਗ ਇਹ ਹੈਗੀ ਆ ਵੀ ਚਾਈਨਾ ਨੂੰ ਬਿੱਲ ਘੱਲਿਆ ਜਾਵੇ ਵੀ ਜਿਹੜਾ ਅਮਰੀਕਾ ਦੇ ਵਿੱਚ ਇਹ ਹੈਵਕ ਜਿਹੜਾ ਪਿਆ ਆ, ਇਸ ਦੇ ਕਰਕੇ ਜਿਹੜੀ ਸਮੱਸਿਆ ਜਿਹੜੀ ਉਹ ਆਈ ਆ, ਇੰਨੇ ਅਮਰੀਕੀ ਜਿਹੜੇ ਮਾਰੇ ਗਏ ਨੇ, ਇਕਨੋਮਿਕ ਤੌਰ ਦੇ ਉੱਤੇ ਇੰਨੀ ਜ਼ਿਆਦਾ ਸੱਟ ਵੱਜੀ ਆ ਵੀ ਜਿਹੜਾ ਕਥਿਤ ਤੌਰ ਦੇ ਉੱਤੇ ਜਿਹੜਾ ਉਹਨਾਂ ਨੇ ਕਵਰ ਅਪ ਕੀਤਾ ਸੀਗਾ ਇਹ ਜਿਹੜਾ ਲੀਥਲ ਕਰੋਨਾ ਵਾਇਰਸ ਆਊਟਬ੍ਰੇਕ ਦਾ, ਸੋ ਉਸ ਦੇ ਲਈ ਉਹਨਾਂ ਦੇ ਕੋਲੋਂ ਜਿਹੜੇ ਡਾਲਰ ਆ ਉਹ ਮੰਗੇ ਜਾਣ ਵੀ ਉਹ ਫਾਈਨੈਂਸ਼ੀਅਲੀ ਉਹਨਾਂ ਨੂੰ ਜਿਹੜਾ ਉਹ ਪੇ ਕਰੇ। ਸੋ 26 ਮਿਲੀਅਨ ਅਮਰੀਕਨਸ ਆ ਉਹਨਾਂ ਦੀ ਜੌਬ ਜਿਹੜੀ ਉਹ ਚਲੀ ਗਈ ਆ ਇਸ ਪੂਰੇ ਕਰੋਨਾ ਵਾਇਰਸ ਦੇ ਵਿੱਚ। ਫੈਡਰਲ ਗਵਰਨਮੈਂਟ ਦਾ ਟ੍ਰਿਲੀਅਨਸ ਆਫ ਡਾਲਰ ਜਿਹੜਾ ਆ ਉਹ ਐਮਰਜੈਂਸੀ ਦੇ ਵਿੱਚ ਸਪੈਂਡਿੰਗ ਦੇ ਵਿੱਚ ਲੱਗਾ ਆ। ਇਹ ਨਵੇਂ ਨੋਟ ਜਿਹੜੇ ਉਹ ਛਾਪ ਕੇ ਜਿਹੜੇ ਉਹ ਦਿੱਤੇ ਜਾ ਰਹੇ ਆ, ਸੋ ਉਸ ਦਾ ਅਸਰ ਆਉਣ ਵਾਲੇ ਸਮੇਂ 'ਚ ਇਹ ਹੋ ਜਾਣਾ ਹਰਜੋਤ ਸਿੰਘ ਜੀ, ਕੈਸ਼ ਇੰਨਾ ਕੁ ਜ਼ਿਆਦਾ ਮਾਰਕੀਟ ਦੇ ਵਿੱਚ ਇੰਜੈਕਟ ਹੋ ਗਿਆ, ਇਨਫਲੇਸ਼ਨ ਜਿਹੜੀ ਉਹ ਹੋ ਜਾਣੀ, ਮਹਿੰਗਾਈ ਜਿਹੜੀ ਆ ਉਹ ਵੱਧ ਜਾਊਗੀ। ਬਾਅਦ ਦੇ ਵਿੱਚ ਜਦੋਂ ਹੌਲੀ ਹੌਲੀ ਓਪਨ ਹੋਣੇ ਆ, ਸੋ ਉਹਨਾਂ ਨੇ ਜਿੰਨਾ ਪਿਛਲੇ ਸਮਿਆਂ ਦਾ ਘਾਟਾ ਹੈ ਉਸ ਨੂੰ ਪੂਰਾ ਕਰਨ ਦੇ ਲਈ ਚੀਜ਼ਾਂ ਵੀ ਜਿਹੜੀਆਂ ਉਹ ਮਹਿੰਗੀਆਂ ਹੋ ਸਕਦੀਆਂ ਆ। ਸੋ ਇਹ ਬਹੁਤ ਜਿਹੜੀ ਇੱਕ ਸਰਕਲ ਜਿਹੜਾ ਆ ਇਹ ਕਹਿ ਲਓ ਵੀ ਡੇਂਜਰਸ ਆ, ਖਤਰਨਾਕ ਜਿਹੜਾ ਆਉਣ ਵਾਲੇ ਸਮੇਂ 'ਚ ਹੈਗਾ ਆ। ਸੋ ਆਲਰੇਡੀ ਚਾਈਨਾ ਨੂੰ ਉਹਨਾਂ ਦੀ ਉੱਥੇ ਦੀ ਜਿਹੜੀ ਕਮਿਊਨਿਸਟ ਪਾਰਟੀ ਆ ਉਹਨੂੰ ਕਈਆਂ ਨੇ ਜਿਹੜਾ ਉਹ ਆਲਰੇਡੀ ਲਾ ਸੂਟ ਫਾਈਲ ਕੀਤੇ ਆ ਵੀ ਉਹਨਾਂ ਨੇ ਕਿਹਾ ਵੀ ਸਾਨੂੰ ਇੰਨੇ ਡਾਲਰ ਦਿਓ। ਅਤੇ ਹੁਣ ਜਿਹੜੇ ਰਿਪਬਲਿਕਨਸ ਆ ਇਸ ਟਾਈਮ ਉਹ ਮੰਗ ਕਰ ਰਹੇ ਆ ਵੀ ਸਰਕਾਰ ਅਧਿਕਾਰਤ ਤੌਰ ਦੇ ਉੱਤੇ ਚਾਈਨਾ ਦੇ ਕੋਲੋਂ ਇਹ ਇਕਨੋਮਿਕ ਜਿਹੜਾ ਮੈਲਟ ਡਾਊਨ ਆਇਆ ਆ ਉਸ ਦੇ ਲਈ ਚਾਈਨਾ ਨੂੰ ਜ਼ਿੰਮੇਵਾਰ ਠਹਿਰਾ ਕੇ ਬਣਾ ਕੇ ਅਤੇ ਉਹਨਾਂ ਤੋਂ ਇਹ ਮੁਆਵਜ਼ੇ ਦੀ ਮੰਗ ਕਰੇ। ਜੀ, ਅਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਹੋਣ ਵਾਲਾ। ਜਾਂਦੇ ਜਾਂਦੇ ਆਪਾਂ ਲੋਕਲ ਸੈਨੋਜ਼ੇ ਦੀ ਅਤੇ ਤੁਹਾਡੀ ਖਬਰ ਸਾਂਝੀ ਕਰਦੇ ਜਾਈਏ। ਸੈਨੋਜ਼ੇ ਦੇ ਵਿੱਚ ਕੱਲ੍ਹ ਕਾਫੀ ਏਸ਼ੀਅਨ ਅਮਰੀਕਨ ਓਨਡ ਜਿਹੜੇ ਬਿਜ਼ਨਸ ਸੀ ਉਹਨਾਂ ਦੀਆਂ ਵਿੰਡੋਆਂ ਬਹੁਤ ਤੋੜੀਆਂ ਗਈਆਂ। ਕਹਿੰਦੇ ਵੀ 10 ਤੋਂ ਵੱਧ ਜਿਹੜੇ ਬਿਜ਼ਨਸਿਸ ਆ ਵੀਤਨਾਮੀਜ਼ ਮੂਲ ਦੇ ਲੋਕਾਂ ਦੇ, ਉਹਨਾਂ ਨੂੰ ਟੋਟਲੀ ਜਿਹੜਾ ਸਮੈਸ਼ ਕੀਤਾ ਗਿਆ ਹੈਗਾ ਆ। ਸੋ ਹੁਣ ਪੁਲਿਸ ਪੂਰੀ ਤਰ੍ਹਾਂ ਲੱਭ ਰਹੀ ਆ ਅਤੇ ਨਾਲ ਉਹ ਇਹ ਕਹਿ ਰਹੀ ਆ ਵੀ ਜਿਹੜਾ ਕਰੋਨਾ ਵਾਇਰਸ ਕਰਕੇ ਤੁਸੀਂ ਕਿਸੇ ਕਮਿਊਨਿਟੀ ਨੂੰ ਨਹੀਂ ਹੇਟ ਕਰ ਸਕਦੇ, ਪਰ ਹੋਰ ਵੀ ਜਿਹੜੀਆਂ ਰੋਬਰੀ ਦੀਆਂ ਸੈਕਰਾਮੈਂਟੋ 'ਚੋਂ ਰਾਜਕਨਵੀਰ ਸਿੰਘ ਜੀ ਬਹੁਤ ਸਾਰੇ ਸਟੋਰਾਂ ਦੀ ਰੋਬਰੀ ਦੀਆਂ ਬ੍ਰੇਕ-ਇਨ ਦੀਆਂ ਸਟੋਰੀਆਂ ਆ ਰਹੀਆਂ, ਕਿਉਂਕਿ ਹੁਣ ਲੋਕਾਂ ਕੋਲ ਕੰਮ ਹੈ ਨਹੀਂ, ਕਾਲਜ ਸਕੂਲ ਬੰਦ ਹੈਗੇ ਆ। ਸੋ ਜਿੰਨੇ ਵੀ ਆਪਣੇ ਬਿਜ਼ਨਸਮੈਨ ਆ ਪਲੀਜ਼ ਧਿਆਨ ਰੱਖੋ, ਜਿੱਥੇ ਜਿੱਥੇ ਵੀ ਕੰਮ ਕਰਦੇ ਹੈਗੇ ਅਲਰਟ ਰਹੋ। ਜੀ ਬਿਲਕੁਲ। ਸੋ ਧਿਆਨ ਰੱਖਣਾ ਜਿਹੜਾ ਬਹੁਤ ਜ਼ਰੂਰੀ ਆ। ਘਰਾਂ ਦੀਆਂ ਰੋਬਰੀਆਂ ਦੇ ਵਿੱਚ ਜ਼ਰੂਰ ਭਾਵੇਂ ਗਿਰਾਵਟ ਜਿਹੜੀ ਉਹ ਆਈ ਹੋਊਗੀ, ਪਰ ਇਹ ਆ ਵੀ ਜਿਹੜੇ ਸਟੋਰ ਬੰਦ ਪਏ ਨੇ ਉਹਦੇ ਵਿੱਚ ਜਿਹੜੀ ਜ਼ਰੂਰ ਸਮੱਸਿਆ ਜਿਹੜੀ ਉਹ ਆ ਸਕਦੀ ਆ, ਕਿਉਂਕਿ ਜਿਹੜੇ ਸ਼ਰਾਰਤੀ ਨੇ ਇਹ ਮੂਰਖ ਲੋਕ ਨੇ, ਇਹਨਾਂ ਦਾ ਕੰਮ ਹੀ ਅਜਿਹੇ ਮੌਕਿਆਂ ਦੀ ਭਾਲ ਆ। ਅਤੇ ਜੇ ਹਰਜੋਤ ਸਿੰਘ ਜੀ ਇਹ ਸਿਚੁਏਸ਼ਨ ਹੋਰ ਬੈਡ ਹੋ ਸਕਦੀ ਆ। ਰੀਜ਼ਨ ਕੀ ਆ ਵੀ ਜੇ ਇਕਨੋਮਿਕ ਤੌਰ ਦੇ ਉੱਤੇ ਆਉਣ ਵਾਲੇ 2-3 ਮਹੀਨੇ ਇੱਦਾਂ ਦੇ ਰਹੇ, ਲੋਕਾਂ ਨੇ ਤਾਂ ਕਮਲੇ ਹੋ ਜਾਣਾ ਹੈ। ਜੇ ਆਰਥਿਕ ਤੌਰ ਦੇ ਉੱਤੇ ਆਈ ਚਲਾਈ ਦੇ ਲਈ ਡਾਲਰ ਜੇ ਉਹਨਾਂ ਕੋਲ ਨਾ ਆਏ ਤਾਂ ਉਹਨਾਂ ਨੇ ਬਾਅਦ ਦੇ ਵਿੱਚ ਸੌਖਾ ਤਰੀਕਾ ਉਹਨਾਂ ਲੋਕਾਂ ਦੇ ਲਈ ਇਹ ਹੁੰਦਾ ਵੀ ਚੱਲ ਜੇ ਕਰ ਦਿਓ, ਤੋੜ ਭੰਨ ਪੈ ਜਾਓ, ਇੱਥੇ ਲੂਟਿੰਗ ਜਿਹੜੀ ਉਹ ਨਾ ਕਿਤੇ ਸ਼ੁਰੂ ਹੋ ਜਾਵੇ। ਸੋ ਸਾਰਿਆਂ ਨੂੰ ਆਪਾਂ ਨੂੰ ਤਿਆਰ ਜਿਹੜਾ ਇਸ ਚੀਜ਼ ਦੇ ਲਈ ਵੀ ਜਿਹੜਾ ਨਾਲ ਦੇ ਨਾਲ ਰਹਿਣਾ ਚਾਹੀਦਾ ਹੈ ਵੀ ਸਿਚੁਏਸ਼ਨ ਟਰਨ ਜਿਹੜੀ ਉਹ ਬੈਡ ਕਰ ਸਕਦੀ ਆ। ਬਹੁਤ ਸਾਰੇ ਲੋਕ ਨਾ ਜਦੋਂ ਮਹੀਨਾ ਕੁ ਪਹਿਲਾਂ ਗਨ ਸਟੋਰਾਂ ਦੇ ਉੱਤੇ ਆਪਾਂ ਕੀਤੀ ਸੀ ਵੀ ਕਿੰਨੀਆਂ ਗੰਨਾਂ ਖਰੀਦ ਰਹੇ ਆ ਲੋਕ, ਹੀ ਮਜ਼ਾਕ ਕਰਦੇ ਸੀ। ਸੋ ਆਪਾਂ ਯਾਦ ਕਰਾਉਂਦੇ ਜਾਈਏ ਸਰੋਤਿਆਂ ਨੂੰ, ਅੱਜ ਤੋਂ ਕੁਝ ਸਾਲ ਪਹਿਲਾਂ ਰੋਡਨੀ ਕਿੰਗ ਜਿਹੜਾ ਇੱਕ ਕਾਲੇ ਮੂਲ ਦਾ ਬੰਦਾ ਸੀ, ਉਹਨੂੰ ਮਾਰ ਦਿੱਤਾ ਗਿਆ ਸੀ ਲਾਸ ਐਂਜਲਸ 'ਚ ਪੁਲਿਸ ਡਿਪਾਰਟਮੈਂਟ ਦੇ ਦੁਆਰਾ, ਪੁਲਿਸ ਵੱਲੋਂ। ਅਤੇ ਉੱਥੇ ਅੱਗਾਂ ਲੱਗ ਗਈਆਂ ਸੀ ਬਹੁਤ ਜ਼ਿਆਦਾ ਕੋਰੀਆ ਟਾਊਨ 'ਚ। ਕੋਰੀਆ ਟਾਊਨ ਦੇ ਵਿੱਚ ਜਿੰਨੇ ਕੋਰੀਅਨ ਸੀ ਨਾ, ਉਹਨਾਂ ਨੇ ਆਪਣੀਆਂ ਛੱਤਾਂ ਦੇ ਉੱਤੇ ਗੰਨਾਂ ਦੇ ਨਾਲ ਕਹਿੰਦੇ ਚਲਾ ਕੇ ਫਿਰ ਭਜਾਏ ਉਹ ਜਿਹੜੇ ਲੂਟਰਸ ਸੀਗੇ। ਸੋ ਬਿਲਕੁਲ ਆਪਾਂ ਸਾਰਿਆਂ ਨੂੰ ਅਲਰਟ ਰਹਿਣਾ ਚਾਹੀਦਾ। ਜਿਹੜੇ ਛੋਟੇ ਬਿਜ਼ਨਸ ਆ ਟਰਾਈ ਕਰੋ, ਜੇ ਇੱਕ ਜਣਾ ਕੰਮ ਕਰਦਾ 2 ਜਣੇ ਹੋਣ
ਕਿਉਂਕਿ ਮੈਂ ਸਟੋਰਾਂ ਦੀ ਗੱਲ ਕਰ ਰਿਹਾ ਰੋਬਰੀ ਦੀ, ਕਿਉਂਕਿ ਹੁਣ ਮਾਸਕ ਬਹੁਤ ਪਾ ਕੇ ਆਉਂਦੇ ਆ, ਉਹ ਕਹਿੰਦੇ ਮਾਸਕ ਪਾ ਕੇ ਪਤਾ ਨਹੀਂ ਲੱਗਦਾ ਵੀ ਇਹ ਲੁੱਟਣ ਆਇਆ ਜਾਂ ਸਮਾਨ ਖਰੀਦਣ ਆਇਆ। ਸੋ ਇਹ ਬਹੁਤ ਧਿਆਨ ਨਾਲ ਜਿਹੜਾ ਆ ਕੰਮ ਕਰਨ ਦੀ ਜ਼ਰੂਰਤ ਆ ਜੀ। ਉੱਦਾਂ ਤਾਂ ਲੋਕ ਅਜਿਹੇ ਮੌਕਿਆਂ ਦੇ ਉੱਤੇ ਇੱਦਾਂ ਦੀ ਸੰਵੇਦਨਾ ਜਿਹੜੀ ਉਹ ਰੱਖਦੇ ਆ, ਪਰ ਇਹ ਜਿਹੜੇ ਮੂਰਖ ਲੋਕ ਹੁੰਦੇ ਇਹਨਾਂ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਸੰਵੇਦਨਾ ਜਿਹੜੀ ਉਹ ਨਹੀਂ ਹੁੰਦੀ। ਉਹਨਾਂ ਦਾ ਕੰਮ ਸਿਰਫ ਤੇ ਸਿਰਫ ਲੋਕਾਂ ਨੂੰ ਤੰਗ ਪਰੇਸ਼ਾਨ ਤੇ ਇੱਦਾਂ ਜਿਹੜਾ ਉਹ ਕਰਨਾ ਹੁੰਦਾ ਆ। ਸੋ ਆਪਾਂ ਨੂੰ ਜਿਹੜਾ ਹਰ ਇੱਕ ਚੀਜ਼ ਦੇ ਲਈ ਜਿਹੜਾ ਉਹ ਤਿਆਰ ਰਹਿਣਾ ਚਾਹੀਦਾ ਆ। ਸੋ ਆਪਾਂ ਤਾਂ ਹੀ ਕਹਿੰਦੇ ਆ ਵੀ ਜਲਦੀ ਜਲਦੀ ਸਾਰਾ ਕੁਝ ਨਾਰਮਲ ਵਾਲੇ ਪਾਸੇ ਨੂੰ ਜਿਹੜਾ ਆਵੇ, ਤਾਂ ਜੋ ਇਦਾਂ ਦੀਆਂ ਸਮੱਸਿਆਵਾਂ ਦੇ ਵਿੱਚੋਂ ਆਪਾਂ ਜਲਦੀ ਲੰਘ ਸਕੀਏ ਜੀ। ਸੋ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ ਤੇ ਸ਼ਾਮ ਨੂੰ ਫਿਰ ਆਪਾਂ ਹਾਜ਼ਰ ਹੋਵਾਂਗੇ। ਕੱਲ੍ਹ ਸਵੇਰ ਦਾ ਪ੍ਰੋਗਰਾਮ ਆਪਣੇ ਨਾਲ ਅਟਾਰਨੀ ਜਿਹੜਾ ਆ ਜਗਦੀਸ਼ ਸਿੰਘ ਉਹ ਆਉਣਗੇ ਤੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਵੱਲੋਂ ਨਵਾਂ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਗਿਆ ਗ੍ਰੀਨ ਕਾਰਡ ਰੋਕਣ ਲਈ, ਇਮੀਗ੍ਰੇਸ਼ਨ ਲਈ, ਉਹ ਆਪਾਂ ਡਿਸਕਸ ਕਰਾਂਗੇ ਜੀ। ਤੇ ਮਿਲਾਂਗੇ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਤੇ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM KII